बिस्मिल्लाहिर्रहमानिर्रहीम अस्सलाम वालेकुम। सब कॉन्टिनेंट की आबादी 1.7 बिलियन लोगों पर मुश्तमिल है और यहाँ 8 मुल्क हैं। यूरोप की आबादी हमारी पॉपुलेशन का हाफ भी नहीं, लेकिन वहाँ 50 के करीब। यूरोप ਦੇ ਵਿੱਚ ਜਿਹੜਾ ਆਬਾਦੀ ਹੈ 75 ਕਰੋੜ ਤੇ ਮੁਲਕ ਨੇ 44। ਜਨੂਬੀ ਏਸ਼ੀਆ ਦੇ ਵਿੱਚ ਆਬਾਦੀ ਹੈ 1 ਅਰਬ ਤੇ 70 ਕਰੋੜ ਤੇ ਮੁਲਕ ਨੇ 8। ਤੇ ਤੁਸੀਂ ਵੇਖ ਲਿਓ ਜਨੂਬੀ ਏਸ਼ੀਆ ਕਿੰਨਾ ਗਰੀਬ ਹੈ, ਜਿੱਥੇ ਇੰਗਲਿਸ਼ ਮੁਸੱਲਤ ਹੈ। ਪਾਕਿਸਤਾਨ, ਬੰਗਲਾਦੇਸ਼, ਇੰਡੀਆ ਤੇ ਯੂਰਪ ਦੇ ਜਿਹੜੇ 44 ਮੁਲਕ ਨੇ ਸਾਰੇ ਆਪਣੀ ਜ਼ਬਾਨਾਂ 'ਚ ਪੜ੍ਹਾਉਂਦੇ ਨੇ ਤੇ ਕਿੰਨੇ ਅਮੀਰ ਨੇ। ਪੂਰੇ ਜਨੂਬੀ ਏਸ਼ੀਆ ਦੇ ਲੋਕ ਮਰ ਚੱਲੇ ਨੇ ਕਿ ਕਿਸੇ ਤਰੀਕੇ ਅਸੀਂ ਯੂਰਪ ਪਹੁੰਚ ਜਾਈਏ। ਕੋਈ ਡੰਕੀਆਂ ਮਾਰ ਰਹੇ ਨੇ, ਕੋਈ ਗੋਲੀਆਂ ਖਾ ਰਹੇ ਨੇ, ਕੋਈ ਸਮੁੰਦਰਾਂ 'ਚ, ਕੋਈ ਪਹਾੜਾਂ ਦੇ ਵਿੱਚ, ਕੋਈ ਬਰਫਾਂ 'ਚ, ਕੋਈ ਜਿੱਥੇ ਮਰਜ਼ੀ ਡੁੱਬ ਕੇ ਮਰ ਚੱਲੇ ਨੇ। ਉੱਥੇ ਜਾ ਕੇ ਇਲੀਗਲ ਰਹਿੰਦੇ ਨੇ। ਪੁਰਤਗਾਲ ਪੇਪਰ ਜਮ੍ਹਾਂ ਕਰਾਉਂਦੇ ਨੇ, ਉੱਥੇ ਟੈਕਸ ਜਮ੍ਹਾਂ ਕਰਾਈ ਜਾ ਰਹੇ ਨੇ ਕਿ ਕਿਸੇ ਤਰੀਕੇ ਸਾਨੂੰ ਯੂਰਪ ਦੇ ਕਿਸੇ ਛੋਟੇ ਜਿਹੇ ਮੁਲਕ 'ਚ ਵੀ ਵਾੜ ਲਓ। ਤੇ ਫਿਰ ਉਸ ਛੋਟੇ ਜਿਹੇ ਮੁਲਕ 'ਚ ਵੜਦੇ ਆ ਸਭ ਤੋਂ ਪਹਿਲਾਂ ਇੱਕ ਦੂਜੇ ਨੂੰ ਪਤਾ ਕੀ ਆਂਦੇ ਨੇ, ਉਹ ਯਾਰ ਪੁਰਤਗਾਲ 'ਚ ਪਹਿਲਾਂ ਜ਼ਬਾਨ ਸਿੱਖਣੀ ਪੈਂਦੀ ਜੇ, ਓਏ ਇਟਲੀ ਦੇ ਵਿੱਚ ਜ਼ਬਾਨ ਤੋਂ ਬਗੈਰ ਗੁਜ਼ਾਰਾ ਨਹੀਂ ਜੇ, ਉਹ ਭਾਈ ਜਰਮਨੀ ਦੇ ਵਿੱਚ ਜ਼ਬਾਨ ਨਾ ਹੁੰਦੀ ਹੋਏ ਤੇ ਨੌਕਰੀ ਨਹੀਂ ਜੇ ਦਿੰਦੇ। ਮਤਲਬ ਦੱਸ ਰਹੇ ਹੁੰਦੇ ਨੇ ਕਿ ਇਹ ਛੋਟੇ ਛੋਟੇ ਮੁਲਕ ਜਿਹੜੇ ਜਿਨ੍ਹਾਂ ਦੀ ਆਬਾਦੀ 50 ਲੱਖ 60 ਲੱਖ 70 ਲੱਖ 80 ਲੱਖ ਕਰੋੜ 2-3 ਕਰੋੜ ਹੈ, ਇਹਨਾਂ ਦੀ ਜ਼ਬਾਨ ਸਿੱਖਣੀ ਜ਼ਰੂਰੀ ਹੈ। ਪਰ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਸਾਡੀਆਂ ਜ਼ਬਾਨਾਂ ਇਦੋਂ ਵੱਡੀਆਂ ਨੇ, ਸਾਡੇ ਮੁਲਕ ਇਦੋਂ ਵੱਡੇ ਨੇ। ਤੇ ਯੂਰਪ ਦੇ ਮੁਲਕਾਂ ਦੀ ਜਿਹੜੇ 44 ਮੁਲਕ ਨੇ 75 ਕਰੋੜ ਲੋਕ ਨੇ, ਉਹ ਆਪਣੀ ਜ਼ਬਾਨ 'ਚ ਪੜ੍ਹਦੇ ਨੇ ਔਰ ਤਰੱਕੀ ਯਾਫਤਾ ਨੇ। ਤੇ ਜਿਹੜੇ 1.5 ਅਰਬ ਲੋਕ ਨੇ ਉਹਨਾਂ ਤੇ ਇੰਗਲਿਸ਼ ਮੁਸੱਲਤ ਹੈ ਤੇ ਦੂਜੇ ਨੰਬਰ ਤੇ ਹਿੰਦੀ ਜਾਂ ਉਰਦੂ ਮੁਸੱਲਤ ਹੈ। ਉਹਨਾਂ ਨੂੰ ਉਹਨਾਂ ਦੀ ਜ਼ੁਬਾਨ 'ਚ ਪੜ੍ਹਨ ਹੀ ਨਹੀਂ ਦਿੱਤਾ ਜਾ ਰਿਹਾ ਤਾਂ ਕਿ ਉਹਨਾਂ ਦੇ ਦਿਮਾਗ ਦੀ ਨਸ਼ੋਨੁਮਾ ਹੋ ਜੇ, ਉਹ ਆਸਾਨੀ ਨਾਲ ਪੜ੍ਹ ਕੇ ਆਪਣੇ ਮੁਲਕਾਂ ਨੂੰ ਤਰੱਕੀ ਦੇਣ, ਆਪਣੇ ਸੂਬਿਆਂ ਨੂੰ, ਆਪਣੀਆਂ ਰਿਆਸਤਾਂ ਨੂੰ ਆਲਾ ਤਾਲੀਮ ਦੇ ਕੇ। ਤੇ ਯੂਰਪ ਨੇ ਕੀ ਕੀਤਾ? ਯੂਰਪ ਨੇ ਯੂਰਪੀ ਯੂਨੀਅਨ ਬਣਾਈ ਹੈ ਜਿਹਦੇ ਵਿੱਚ ਆਲਾ ਤਾਲੀਮ ਦੀਆਂ ਜ਼ਬਾਨ ਉਹ 44 ਮੁਲਕਾਂ ਦੀਆਂ ਆਪਣੀਆਂ ਨੇ। ਰਾਬਤੇ ਦੀ ਜ਼ਬਾਨ ਅੰਗਰੇਜ਼ੀ ਔਰ ਫਰਾਂਸੀਸੀ ਹੈ ਯੂਰਪੀ ਯੂਨੀਅਨ ਦੀ। ਯੂਰਪੀ ਯੂਨੀਅਨ 'ਚ ਕੋਈ ਵੀ ਨਹੀਂ ਆਉਂਦਾ ਕਿ ਤੂੰ ਇਟਾਲੀਅਨ ਬੋਲੀ, ਤੂੰ ਫਰੈਂਚ ਬੋਲੀ, ਤੂੰ ਸਪੈਨਿਸ਼ ਬੋਲੀ, ਤੂੰ ਜਰਮਨ ਬੋਲੀ, ਤੂੰ ਸਵੀਡਿਸ਼ ਬੋਲੀ, ਤੂੰ ਨਾਰਵੇਜੀਅਨ ਬੋਲੀ। ਪੁੱਤਰ ਤੂੰ ਪਿੱਛੇ ਰਹਿ ਜਾਏਗਾ, ਤੂੰ ਪੁੱਤਰ ਛੱਡ ਆਪਣੀ ਘਰ ਦੇ ਵਿੱਚ ਵੀ ਨਹੀਂ ਬੋਲਣੀ। ਅਸੀਂ ਪੁੱਤਰ ਅੰਗਰੇਜ਼ੀ ਬੋਲਣੀ, ਅਸੀਂ ਅੱਗੇ ਲੰਘਣਾ, ਅਸੀਂ ਤਰੱਕੀ ਕਰਨੀ, ਅਸੀਂ ਅੰਗਰੇਜ਼ਾਂ ਦਾ ਮੁਕਾਬਲਾ ਕਰਨਾ। ਕੋਈ ਵੀ ਇਹ ਨਹੀਂ ਕਹਿੰਦਾ। ਤੇ ਲਿਹਾਜ਼ਾ ਉਹ ਸਾਰੇ ਖੁਸ਼ੀ ਨਾਲ ਪੂਰੇ ਇਤਮਾਦ ਨਾਲ ਆਪਣੇ ਮੁਲਕਾਂ 'ਚ ਰਹਿ ਰਹੇ ਨੇ, ਆਪਣੇ ਮੁਲਕਾਂ ਨੂੰ ਤਰੱਕੀ ਕਰ ਰਹੇ ਨੇ। ਤੇ ਇਹ ਜਿਹੜੇ ਸਾਊਥ ਏਸ਼ੀਆ ਦੇ 1 ਅਰਬ ਤੇ 70 ਕਰੋੜ ਲੋਕ ਨੇ ਪਾਗਲ ਹੋ ਚਲੇ ਨੇ। ਉੱਥੇ ਜਾ ਕੇ ਉਹਨਾਂ ਦੇ ਮਾਈ ਬਾਬਿਆਂ ਦੀਆਂ ਗੰਦਗੀਆਂ ਸਾਫ਼ ਕਰਦੇ ਨੇ, ਪੋਚੇ ਮਾਰਦੇ ਨੇ, ਸਾਰੇ ਛੋਟੇ ਮੋਟੇ ਕੰਮ ਕਰ ਰਹੇ ਨੇ ਤੇ ਆਪਣੇ ਮੁਲਕ ਪਿੱਛੋਂ ਤਬਾਹ ਹੀ ਜਾ ਰਹੇ ਨੇ। ਆਪਸ 'ਚ ਇੱਕ ਦੂਜੇ ਨਾਲ ਨਫ਼ਰਤ ਵੱਧ ਰਹੀ ਹੈ, ਜਹਾਲਤ ਵੱਧ ਰਹੀ ਹੈ। ਮੁਲਕਾਂ ਦੀ ਜਿਹੜੀਆਂ ਟੁੱਟ ਪੁੱਟ ਦਾ ਸ਼ਿਕਾਰ ਨੇ। ਭਾਵੇਂ ਉਹ ਇੰਡੀਆ ਹੈ, ਗੁਰਬਤ ਦੀ ਆਖਰੀ ਦਰਜੇ 'ਤੇ ਪਹੁੰਚੇ ਆ। ਗੁਰਬਤ ਔਰ ਨਫ਼ਰਤ ਉੱਥੇ ਭਰੀ ਜਾ ਰਹੀ ਹੈ। ਪਾਕਿਸਤਾਨ 'ਚ ਵੀ ਗੁਰਬਤ ਦੀ ਵਜ੍ਹਾ ਤੋਂ ਆਪਸ 'ਚ ਨਫ਼ਰਤ ਪੈਦਾ ਹੋ ਰਹੀ ਹੈ। ਤੇ ਇਹ ਯੂਰਪੀ ਯੂਨੀਅਨ ਦੀਆਂ ਮਿਸਾਲਾਂ ਤੁਸੀਂ ਦਿੰਦੇ ਹੋ ਤੇ ਇੱਥੋਂ ਹੀ ਸਿੱਖ ਲਓ ਕਿ ਆਪਣੀ ਜ਼ੁਬਾਨ 'ਚ ਪੜ੍ਹਾਉਂਦੇ ਨੇ। ਹਰ ਮੁਲਕ ਆਪਣੀ ਜ਼ੁਬਾਨ 'ਚ ਪੜ੍ਹਾਉਂਦਾ ਹੈ ਤੇ ਤੁਸੀਂ ਸੂਬਿਆਂ ਨੂੰ ਉਹਨਾਂ ਦੀਆਂ ਜ਼ੁਬਾਨਾਂ 'ਚ ਪੜ੍ਹਨ ਦਿਓ। ਤੁਸੀਂ ਰਾਬਤੇ ਵਾਸਤੇ ਉਰਦੂ ਰੱਖ ਲਓ, ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਮਾਂ ਬੋਲੀ ਦੇ ਵਿੱਚ ਆਲਾ ਤਾਲੀਮ ਸਾਡਾ ਹੱਕ ਹੈ ਔਰ ਇਹ ਹੱਕ ਅਸੀਂ ਲੈ ਕੇ ਰਵਾਂਗੇ। ਤੇ ਵੀਡੀਓ ਚੰਗੀ ਲੱਗੇ ਤੇ ਸਾਂਝੀ ਕਰੋ। ਅਸਲਾਮ ਵਾਲੇਕੁਮ।